ਰਮਨ ਜੀ, ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਦਿੱਤਾ ਸੀਗਾ, ਖਾਸ ਕਰਕੇ ਫਰੇਟ ਬ੍ਰੋਕਰਸ ਦੇ ਸੰਬੰਧ ਦੇ ਵਿੱਚ, ਵੀ ਉਹਨਾਂ ਨੂੰ ਵੀ ਲਾ ਸੂਟ ਫਾਈਲ ਕੀਤਾ ਜਾ ਸਕਦਾ। ਲਾਇਬਲ ਹੁਣ ਬਣਾਇਆ ਜਿਹੜਾ ਉਹਨਾਂ CH ਰੋਬਿਨਸਨ ਆ, ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕੀਤਾ ਗਿਆ। ਸੇਮ ਜਿਹੜਾ ਆਪਣਾ ਪੰਜਾਬੀ ਡਰਾਈਵਰ ਸੀ ਹਰਜਿੰਦਰ ਸਿੰਘ, ਜੋ ਇਲੀਗਲ ਯੂ ਟਰਨ ਵਾਲਾ ਐਕਸੀਡੈਂਟ ਹੋਇਆ ਸੀ ਫਲੋਰੀਡਾ ਦੇ ਵਿੱਚ, ਟਰਨ ਪੀ ਕੇ, ਤੇ ਉਸ ਲਾ ਸੂਟ ਦੇ ਵਿੱਚ ਉਹਨਾਂ ਨੇ ਜੋ ਜਿਹੜੀਆਂ ਫੈਮਿਲੀ ਸੀ, ਜਿਹੜੇ ਵਿਕਟਮ ਸੀਗੇ, ਫਿਨੂਲਾ ਯੋਸੇਫ, ਉਹਨਾਂ ਦੀ ਫੈਮਿਲੀ ਨੇ CH ਰੋਬਿਨਸਨ ਦੇ ਉੱਤੇ ਜਿਹੜਾ ਲਾ ਸੂਟ ਆ ਉਹ ਫਾਈਲ ਕਰ ਦਿੱਤਾ ਵੀ ਤੁਸੀਂ ਵੀ ਰਿਸਪੌਂਸੀਬਲ ਹੈਗੇ ਆ। ਬਿਲਕੁਲ, ਇਹ ਜਿਹੜਾ ਨਵੀਂ ਜਿਹੜੀ ਐਂਟਰੀ ਹੋਈ ਆ, ਇਹ ਲੇਟੈਸਟ ਜਿਹੜਾ ਲਾ ਸੂਟ CH ਰੋਬਿਨਸਨ ਦੇ ਖਿਲਾਫ ਹੋਇਆ ਹੈਗਾ। ਪਰ ਇੱਥੇ ਜਦੋਂ ਤੁਸੀਂ CH ਰੋਬਿਨਸਨ ਦਾ ਜਵਾਬ ਫਾਈਲ ਹੋਇਆ ਦੇਖਦੇ ਆ, ਉਹਨਾਂ ਵੱਲੋਂ ਜਿਹੜਾ ਰਿਸਪੌਂਸ ਆਇਆ ਦੇਖਦੇ ਆ, ਉਹਦੇ ਵਿੱਚ CH ਰੋਬਿਨਸਨ ਨੇ ਸਾਫ਼-ਸਾਫ਼ ਇਹ ਕਿਹਾ ਕਿ ਇਹ ਕੈਰੀਅਰ ਸਾਡੇ ਵੱਲੋਂ ਅਪਰੂਵ ਨਹੀਂ ਸੀਗਾ, ਅਸੀਂ ਇਸ ਕੈਰੀਅਰ ਨੂੰ ਇਹ ਲੋਡ ਨਹੀਂ ਸੀ ਦਿੱਤਾ। ਹੁਣ ਰਾਜਕਰਨ ਤੇ ਹਰਜੋਤ ਭਾਜੀ, ਇੱਥੇ ਬਹੁਤ ਵੱਡਾ ਇੱਕ ਹੋਰ ਚੀਜ਼ ਜਿਹੜੀ ਆ ਉਹ ਬੇਨਕਾਬ ਹੋਣ ਜਾ ਰਹੀ ਹੈ, ਜਿਹੜੀ ਆ ਡਬਲ ਬ੍ਰੋਕਰੇਜ ਬਹੁਤ ਵੱਡੇ ਲੈਵਲ ਤੇ ਸਾਹਮਣੇ ਆਉਣ ਜਾ ਰਹੀ ਹੈ। ਕਿਉਂਕਿ ਇੱਥੇ ਇਹ ਸਮਝਿਆ ਜਾ ਰਿਹਾ ਕਿ ਇਹ ਜਿਹੜਾ ਲੋਡ ਸੀਗਾ, ਇਹ ਲੋਡ ਕਿਸੇ ਹੋਰ ਕੈਰੀਅਰ ਨੂੰ ਜਿਹੜਾ CH ਰੋਬਿਨਸਨ ਨੇ ਦਿੱਤਾ ਸੀਗਾ, ਜਿਹੜਾ ਕਿ ਉਸ ਕੈਰੀਅਰ ਨੇ ਅੱਗੇ ਇਸ ਕੈਰੀਅਰ ਨੂੰ ਦਿੱਤਾ ਹੈ। ਸੋ ਇਹ ਜਿਹੜੀ ਚੀਜ਼ ਹੈ, ਕਿਉਂਕਿ CH ਰੋਬਿਨਸਨ ਨੇ ਸਾਫ਼ ਹੀ ਮਨਾ ਕਰਤਾ ਕਿ ਇਹ ਜਿਹੜਾ ਕੈਰੀਅਰ ਸੀਗਾ ਜਿਹਦਾ ਐਕਸੀਡੈਂਟ ਹੋਇਆ, ਇਹ ਕੈਰੀਅਰ ਉਹਨਾਂ ਦੇ ਲਿਸਟ ਦੇ ਵਿੱਚ ਨਾਟ ਯੂਜ਼ਿੰਗ ਲਿਸਟ ਦੇ ਵਿੱਚ ਹੈਗਾ ਆ। ਸੋ ਅਸੀਂ ਇਸ ਕੈਰੀਅਰ ਨੂੰ ਲੋਡ ਨਹੀਂ ਦਿੱਤਾ ਹੈਗਾ। ਸੋ ਹੁਣ ਇੱਥੇ ਇਹ ਚੀਜ਼, ਜਿਹੜਾ ਇਹ ਕੇਸ ਆ, ਇਸ ਕੇਸ ਨੇ ਜਿਹੜਾ ਅੱਗੇ ਇੱਕ ਗੱਲ ਹੋਰ ਖੋਲ ਦੇਣੀ ਆ, ਤੰਦ ਖੋਲਤੀ ਆ, ਡਬਲ ਬ੍ਰੋਕਰੇਜ ਦੀ ਗੱਲ ਸ਼ਾਇਦ ਖੁੱਲ ਕੇ ਹੋਰ ਸਾਹਮਣੇ ਆ ਜਾਣੀ ਆ। ਸੋ ਇੱਥੇ ਸਿਰਫ ਤੇ ਸਿਰਫ ਜਿਹੜਾ CH ਰੋਬਿਨਸਨ ਆ ਉਹਦੇ ਵੱਲ ਹੀ ਨਹੀਂ, ਪਰ ਲੇਕਿਨ ਹੋਰ ਜਿਹੜੀਆਂ ਬਹੁਤ ਵੱਡੀਆਂ ਪ੍ਰੋਬਲਮਸ ਹੈਗੀਆਂ, ਜਿਹੜੀਆਂ ਕਿ ਅੱਜ ਦੀ ਤਰੀਕ ਦੇ ਵਿੱਚ ਲੱਗਦੀਆਂ ਕਿ ਸ਼ਾਇਦ ਖਤਮ ਹੋ ਰਹੀਆਂ, ਪਰ ਲੱਗਦੀਆਂ ਨਹੀਂ। ਉਹਦੇ ਵਿੱਚ ਅਜੇ ਸਟਿਲ ਬਹੁਤ ਜ਼ਿਆਦਾ ਅਜੇ ਇਹ ਕੰਮ ਚੱਲ ਰਿਹਾ ਹੈਗਾ। ਸੋ ਸਟਿਲ ਉਹ ਚੀਜ਼ਾਂ ਅਜੇ ਉੱਥੇ ਹੀ ਹੈਗੀਆਂ। ਸੋ ਮੇਰੇ ਖਿਆਲ ਦੇ ਵਿੱਚ ਇਹਨੇ ਇੱਕ ਹੋਰ ਜਿਹੜਾ ਪਰਤ ਆ ਉਹ ਖੋਲ ਦੇਣੀ ਹੈ ਟਰੱਕਿੰਗ ਦੇ ਵਿੱਚ, ਜਿਹੜੀ ਕਿ ਆਪਾਂ ਆਲਮੋਸਟ ਪਿਛਲੇ ਕਈਆਂ ਸਾਲਾਂ ਤੋਂ ਆਪਾਂ ਰੌਲਾ ਪਾਉਂਦੇ ਆ ਰਹੇ। ਇਹਦੇ ਵਿੱਚ ਜਿਹੜੇ ਬ੍ਰੋਕਰਸ ਆ, ਉਹ ਮੈਨੂੰ ਲੱਗਦਾ ਵੀ ਅਕਾਊਂਟੇਬਲ ਹੋਣੇ ਚਾਹੀਦੇ, ਜਿਹੜੇ ਡਰਾਈਵਰਸ ਨੂੰ ਪੁੱਛ ਕਰਦੇ ਆ ਵੀ ਨਹੀਂ ਤੁਸੀਂ ਲੌਗ ਬੁੱਕ ਚੀਟ ਕਰ ਲਓ, ਹਨਾ। ਤੇ ਹਰਜੋਤ ਭਾਜੀ, ਉਹ ਚੀਜ਼ ਜਿਹੜੀ ਹੈ ਨਾ, ਜਿੱਥੇ ਵੀ ਦੇਖੋ ਕੋਰੇਸ਼ਨ ਜਿਹੜਾ ਹੈਗਾ ਆ, ਉਹ ਲਾਅ ਆਲਰੇਡੀ ਇਨ ਪਲੇਸ ਹੈਗਾ ਆ। ਜੇ ਤੁਹਾਨੂੰ ਬ੍ਰੋਕਰ, ਤੁਹਾਡੀ ਟਰੱਕਿੰਗ ਕੰਪਨੀ, ਤੁਹਾਡਾ ਡਿਸਪੈਚਰ, ਕੋਈ ਵੀ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ ਕਿਸੇ ਚੀਜ਼ ਲਈ, ਗੱਲ ਤੇ ਇੱਥੇ ਨਾ ਕਿ ਤੁਸੀਂ ਕਿਹੜਾ ਬੰਦਾ ਕਿਹੜੇ ਬੰਦੇ ਨੂੰ ਸਹੀ ਕਹਿੰਦਾ। ਜੇ ਪ੍ਰੈਸ਼ਰਾਈਜ਼ ਕਰਦੀ ਹੈ ਟਰੱਕਿੰਗ ਕੰਪਨੀ ਜਾਂ ਬ੍ਰੋਕਰ ਕਰਦਾ ਆ, ਇੱਥੇ ਡਰਾਈਵਰ ਦੇਖੇ ਆ ਜਿਹੜੇ ਜਾ ਕੇ ਟਰੱਕਿੰਗ ਕੰਪਨੀ ਨੂੰ ਕਹਿੰਦੇ ਆ ਵੀ ਸਾਨੂੰ ਡਬਲ ELD ਦੇਣੀ ਤਾਂ ਕੰਮ ਕਰਨਾ ਆ, ਤੁਸੀਂ ਸਾਨੂੰ ਲੌਗ ਬੁੱਕ ਰੀਸੈਟ ਕਰਕੇ ਦਿਓਗੇ ਤਾਂ ਕੰਮ ਕਰਨਾ। ਹੁਣ ਜੇ ਇਹੋ ਜਿਹੇ ਬੰਦੇ ਆਣ ਕੇ ਟਰੱਕਿੰਗ ਦੇ ਵਿੱਚ ਕੰਮ ਕਰਦੇ ਆ, ਤੇ ਟਰੱਕਿੰਗ ਕੰਪਨੀ, ਜਦੋਂ ਤੁਸੀਂ ਟਰੱਕਿੰਗ ਕੰਪਨੀ ਨੂੰ ਇਹ ਕਹਿ ਕੇ ਡਬਲ ਲੌਗ ਬੁੱਕ ਲੈ ਕੇ ਕਹਿ ਰਹੇ ਆ, ਤੇ ਟਰੱਕਿੰਗ ਕੰਪਨੀ ਨੇ ਫਿਰ ਆਪਣਾ ਮਸਲਾ ਪੂਰਾ ਕਰਨਾ ਹੈ। ਉਹਨੇ ਕਹਿਣਾ ਵੀ ਠੀਕ ਆ, 2 ਲੌਗ ਬੁੱਕਾਂ ਦਿੱਤੀਆਂ, ਹੁਣ ਚਲੋ ਭੱਜੋ। ਹੁਣ ਗੱਲ ਇਹ ਹੁੰਦੀ ਆ ਭਾਜੀ ਕਿ ਇਸ ਟਰੱਕਿੰਗ ਦੇ ਵਿੱਚ ਜਿੱਥੇ ਕੁਝ ਗਲਤ ਬੰਦੇ ਇਦਾਂ ਦਾ ਕੰਮ ਕਰਦੇ ਆ, ਉਹਦੇ ਨਾਲ ਜਿਹੜੇ ਸਹੀ ਡਰਾਈਵਰ ਆ, ਸਹੀ ਕੰਪਨੀਆਂ, ਉਹਨਾਂ ਨੂੰ ਇਦਾਂ ਦੀਆਂ ਸਿਚੁਏਸ਼ਨ, ਉਹਨਾਂ ਨੂੰ ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਔਰ ਲਾਜ਼ਮੀਆਂ ਆਉਣੀਆਂ। ਕਿਉਂਕਿ ਕੁਛ ਇੱਕ ਬੰਦੇ ਜਿਹੜੇ ਗਲਤ ਜੇ ਕੰਮ ਕਰਦੇ ਆ, ਉਹਦੇ ਨਾਲ ਜਿਹੜੇ ਸਹੀ ਕਰਦੇ ਆ, ਕਈ ਵਾਰੀ ਉਹ ਗਲਤ ਕੰਪਨੀ 'ਚ ਲੱਗ ਜਾਂਦੇ ਆ, ਉਹ ਕੰਪਨੀ ਉਹਨਾਂ ਨੂੰ ਵੀ ਗਲਤ ਕੰਮ ਕਰਨ ਨੂੰ ਕਹਿੰਦੀ ਆ। ਕਈ ਵਾਰੀ ਗਲਤ ਡਰਾਈਵਰ ਜਿਹੜੇ ਉਹ ਸਹੀ ਕੰਪਨੀ ਚਲੇ ਜਾਂਦੇ ਆ, ਉਹ ਕੰਪਨੀ ਸਹੀ ਕੰਮ ਕਰਾਉਣਾ ਚਾਹੁੰਦੀ ਆ, ਡਰਾਈਵਰ ਗਲਤ ਕੰਮ ਕਰਦਾ ਆ। ਸੋ ਅਲਟੀਮੇਟਲੀ ਜਿਹੜਾ ਇਹ ਗੋਲ ਹੈ ਨਾ, ਅਲਟੀਮੇਟਲੀ ਚੀਜ਼ ਜਿਹੜੀ ਆ, ਇਹ ਦੋਨੋਂ ਜਾਣਿਆਂ ਨੂੰ ਹੀ ਸੋਚ ਕੇ ਚੱਲਣੀ ਪੈਣੀ ਆ, ਦੋਨੋਂ ਹੀ ਪਾਰਟੀਆਂ ਨੂੰ ਸੋਚ ਕੇ ਚੱਲਣੀ ਪੈਣੀ ਆ ਕਿ ਇਹ ਜਿਹੜਾ ਕੰਮ ਆ, ਇਹ ਨਾਟ ਓਨਲੀ ਵਨ ਪਰਸਨ ਇਜ਼ ਰਿਸਪੌਂਸਿਬਲ, ਐਵਰੀਵਨ ਇਜ਼ ਰਿਸਪੌਂਸਿਬਲ। ਜੇ ਇਹਨੂੰ ਸਹੀ ਕਰਨਾ ਤਾਂ ਇਹ ਟਰੱਕਿੰਗ ਕੰਪਨੀ ਨੂੰ ਵੀ ਸਹੀ ਹੋਣਾ ਪੈਣਾ, ਜੇ ਤੇ ਨਾਲ ਦੇ ਨਾਲ ਡਰਾਈਵਰ ਨੂੰ ਵੀ ਉੱਦਾਂ ਹੀ ਕਰਨਾ ਪੈਣਾ। ਬਾਕੀ ਜਿਹੜੀ ਆ ਗੱਲ ਹੈ ਰਿਪੋਰਟਿੰਗ ਦੀ, ਜੇ ਤੁਹਾਡੇ ਨਾਲ ਕੋਈ ਗਲਤ ਕੰਮ ਹੁੰਦਾ, ਤੁਸੀਂ ਰਿਪੋਰਟਿੰਗ ਕਰਦੇ ਆ ਤਾਂ ਉਹਦਾ ਸੁਣਵਾਈ ਹੈਗੀ ਆ। ਇਹਦੇ ਵਿੱਚ ਇਹ ਬਿਲਕੁਲ ਟੋਟਲੀ 100% ਇਹਦੇ ਖਿਲਾਫ ਲਾਅ ਹੈਗਾ ਕਿ ਜੇ ਤੁਹਾਨੂੰ ਕੋਈ ਵੀ ਐਸਾ ਜਿਹੜਾ ਪ੍ਰੋਬਲਮ ਆ, ਕੋਈ ਤੁਹਾਨੂੰ ਟਰੱਕਿੰਗ ਕੰਪਨੀ ਤੁਹਾਨੂੰ ਪੁਸ਼ ਕਰਦੀ ਆ, ਬ੍ਰੋਕਰ ਕਿਸੇ ਨੂੰ ਪੁਸ਼ ਕਰਦਾ ਆ, ਤੁਹਾਨੂੰ ਡਿਸਪੈਚਰ ਪੁਸ਼ ਕਰਦਾ ਆ, ਕੁਛ ਵੀ ਹੁੰਦਾ ਹੈ, ਸੋ ਯੂ ਕੈਨ ਰਿਪੋਰਟ ਇਟ। ਸੋ ਇਹ ਬਣਿਆ ਆਲਰੇਡੀ ਲਾਅ ਹੈਗਾ ਭਾਜੀ। ਜੀ ਹੈਗਾ, ਬਟ ਉਹੀ ਗੱਲ ਵੀ ਗਲਤ ਇੰਡਸਟਰੀ ਸਟੈਂਡਰਡ ਜਿਹੜਾ ਉਹ ਬਣਾ ਕੇ ਸਾਰੇ ਜਾਣੇ ਦੋਨੋਂ ਪਾਸੇ ਸਾਰਾ ਕੁਝ ਗਲਤ, ਤਾੜੀ ਤਾਂ ਦੋਨਾਂ ਹੱਥਾਂ ਨਾਲ ਹੀ ਵੱਜਣੀ ਹੈ। ਬਿਲਕੁਲ ਸਹੀ ਗੱਲ ਆ।